ਜੀ। ਮਿੰਟੂ ਜੀ ਅਗਲੀ ਖ਼ਬਰ ਦੇ ਵੱਲ ਵਧੀਏ ਆਪਾਂ ਤੇ ਗੱਲ ਕਰੀਏ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਲੈ ਕੇ ਕਾफ़ੀ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ ਕਿ ਹੋਣੀ ਚਾਹੀਦੀ ਹੈ। ਇੱਕ ਧਿਰ ਕਹਿੰਦੀ ਹੈ ਕਿ ਹੋਣੀ ਚਾਹੀਦੀ ਹੈ, ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਜਿੱਥੇ ਹੁੰਦੀ ਹੈ ਉੱਥੋਂ ਦੇ ਲੋਕਾਂ ਦਾ ਹਾਲ ਵੇਖ ਲਓ। ਪਰ ਹੁਣ ਹੋ ਸਕਦੀ ਹੈ, ਕੀ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ ਹੋ ਸਕਦੀ ਹੈ ਅਫੀਮ ਦੀ ਖੇਤੀ? ਨਹੀਂ ਦੇਖੋ, ਇਹ ਪਹਿਲੀ ਵਾਰੀ ਹੈ ਕਿ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਕਿਹਾ ਕਿ ਦੇਖੋ ਸਾਡੇ ਕੋਲ ਸੁਝਾਅ ਆ ਰਹੇ ਨੇ, ਜੀ। ਮੁੱਖ ਮੰਤਰੀ ਦੇ ਕੋਲ ਵੀ ਜਾ ਰਹੇ, ਬਹੁਤ ਸਾਰੇ ਲੋਕ ਇਸ ਗੱਲ ਦੀ ਵਕਾਲਤ ਕਰਦੇ ਨੇ। ਹੂੰ, ਤਾਂ ਉਹ ਵੀ ਕਹਿੰਦੇ ਆ ਕਿ ਨਸ਼ੇ ਦੇ ਰੂਪ ਦੇ ਵਿੱਚ ਦੂਸਰਾ ਨਸ਼ਾ ਦੇਣਾ ਤੇ ਠੀਕ ਨਹੀਂ ਹੈ, ਹੂੰ, ਹੂੰ, ਪਰ ਕਿਉਂਕਿ ਬਹੁਤ ਸਾਰੀਆਂ ਸਟੇਟਾਂ ਖੇਤੀ ਕਰਦੀਆਂ ਨੇ ਤਾਂ ਅਸੀਂ ਉਹਦੇ ਵੱਲ ਸੋਚ ਵਿਚਾਰ ਕਰ ਸਕਦੇ ਹਾਂ। ਜੀ, ਜੀ। ਮਤਲਬ ਕਿ ਪਹਿਲੀ ਵਾਰ ਹੋਏਗਾ ਜਦੋਂ ਪੰਜਾਬ ਦੇ ਕਿਸੇ ਖੇਤੀ ਮੰਤਰੀ ਨੇ ਇਹ ਗੱਲ ਆਖੀ ਹੈ ਕਿ ਅਸੀਂ ਖੇਤੀ ਦੇ ਲਿਹਾਜ਼ ਨਾਲ ਵੇਖ ਸਕਦੇ ਹਾਂ। ਹੂੰ, ਹੂੰ, ਪਰ ਗੱਲ ਇਹ ਹੈ ਕਿ ਤੁਹਾਨੂੰ ਹੁਣ ਜੇ ਇੰਨਾ ਕੁ ਕਹਿਣ ਦਾ ਜੀਰਾ ਮਿਲ ਗਿਆ ਤਾਂ ਖੁੱਲ ਕੇ ਕਹਿਣਾ ਚਾਹੀਦਾ ਹੈ, ਹੂੰ, ਖੁੱਲ ਕੇ ਕਹਿਣਾ ਚਾਹੀਦਾ ਹੈ। ਦੇਖੋ ਰੈਗੂਲਰ ਕੋਈ ਵੀ ਨਸ਼ਾ ਹੈ ਜਿਹੜਾ ਉਹ ਜ਼ਿਆਦਾ ਕਰੋਗੇ, ਚਾਹ ਵੀ ਜ਼ਿਆਦਾ ਪੀਓਗੇ ਕਾਲਜਾ ਮੱਚਦਾ ਕਿ ਨਹੀਂ ਮੱਚਦਾ, ਰੋਟੀ ਜ਼ਿਆਦਾ ਖਾਓਗੇ ਖਰਾਬ ਹੁੰਦਾ ਕਿ ਨਹੀਂ ਬੰਦਾ ਹੁੰਦਾ। ਹੂੰ, ਤਾਂ ਉਹ ਤਾਂ ਕੋਈ ਵੀ ਚੀਜ਼ ਹੈ ਜਿਹੜੀ ਜੇ ਫੀਮ ਜੀ। ਫੀਮ ਰੈਗੂਲਰ ਕੋਈ ਇਹ ਨਹੀਂ ਹੈ ਕਿ ਜੇ ਪੱਕੇ ਤੁਸੀਂ ਫੀਮ ਤੇ ਲੱਗ ਜਾਂਦੇ ਬਹੁਤ ਜ਼ਿਆਦਾ ਫੀਮ ਖਾਣ ਲੱਗ ਜਾਂਦੇ, ਹਾਂਜੀ। ਇਹ ਨਹੀਂ ਕੋਈ ਚੰਗੀ ਚੀਜ਼ ਹੋ ਜਾਂਦੀ ਹੈ, ਇਹ ਸੱਚ ਆ, ਜੀ। ਹਕੀਕਤ ਆ। ਤਾਂ ਉਹਦੇ ਨੁਕਸਾਨ ਵੀ ਹੈਗੇ ਨੇ, ਇਹ ਤਾਂ ਹੁਣ ਖੋਜਾਂ ਦੋਵੇਂ ਪਾਸੇ ਦੀਆਂ ਨੇ। ਪਰ ਹੂੰ, ਇਹ ਆ ਕਿ ਇੰਨੇ ਨੁਕਸਾਨ ਨਹੀਂ ਹੈ ਕਿ ਜਿਵੇਂ ਹੁਣ ਸਿੰਥੈਟਿਕ ਡਰੱਗ ਹੈ ਜਿਹੜਾ ਉਹ 14 ਸਾਲਾਂ ਦੇ ਬੱਚੇ ਨੇ ਲਿਆ ਤੇ ਉੱਥੇ ਹੀ ਮਰ ਜਾਏਗਾ। ਹੂੰ, ਜੀ। ਇਹ ਆਪਣੇ ਆਪ ਦੇ ਵਿੱਚ ਇੱਕ ਡਿਬੇਟੇਬਲ ਗੱਲ ਹੈਗੀ ਹੈ ਹੂੰ, ਹੂੰ, ਕਿ ਕੀ ਅਲਟਰਨੇਟਿਵ ਕੋਈ ਹੋ ਸਕਦਾ ਹੈ, ਜੀ। ਤਾਂ ਉਹਦੇ ਵਿੱਚ ਆਪਸ਼ਨ ਅਸੀਂ ਦੇਖ ਸਕਦੇ ਹਾਂ, ਵਿਚਾਰ ਸਕਦੇ ਹਾਂ ਕਿ ਅਸੀਂ ਨੌਜਵਾਨਾਂ ਨੂੰ ਖਾਸ ਤੌਰ ਤੇ ਜਿਹੜੇ ਛੱਡ ਸਕਦੇ ਆ ਕਿ ਅਸੀਂ ਉਹਨਾਂ ਨੂੰ ਇੱਕ ਨਸ਼ੇ ਤੋਂ ਦੂਸਰੇ ਨਸ਼ੇ ਵੱਲ ਖੜ ਕੇ ਹੂੰ, ਤਾਂ ਹੂੰ, ਫਿਰ ਹੌਲੀ ਹੌਲੀ ਉਹ ਵੀ ਛਡਾ ਲਈਏ। ਹੂੰ, ਪਰ ਜੇ ਨਹੀਂ ਵੀ ਤਾਂ ਘੱਟੋ ਘੱਟ ਉਹਨੇ ਨੁਕਸਾਨ ਨਾ ਹੋਣ ਜਿੰਨੇ ਸਿੰਥੈਟਿਕ ਡਰੱਗ ਦਿੰਦੇ, ਇਹ ਤਾਂ ਮਾਮਲਾ ਸਾਫ਼ ਹੈ ਨਾ। ਪਰ ਜੀ। ਰਹੀ ਗੱਲ ਖੇਤੀ ਦੀ, ਖੇਤੀ ਵਾਲਾ ਮਸਲਾ ਜਿਹੜਾ ਉਹ ਦੇਖੋ ਗੱਲ ਇਹ ਆ ਕਿ ਉਹਦੇ ਵਾਸਤੇ ਤੁਹਾਨੂੰ ਇੱਕ ਤੇ ਆ ਕਿ ਕੇਂਦਰ ਸਰਕਾਰ ਨਾਲ ਐਗਰੀਮੈਂਟ 'ਚ ਜਾਣਾ ਪਵੇਗਾ। ਹੂੰ, 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 ਖੇਤੀ ਤੁਸੀਂ ਉਹ ਨਹੀਂ ਕਰ ਸਕਦੇ ਹੂੰ, ਕਿਉਂਕਿ ਜਿਹੜੀ ਅਫੀਮ ਹੁੰਦੀ ਆ ਉਹ ਸਾਰੀ ਦੀ ਸਾਰੀ ਉਹ ਕੋਟੇ 'ਚ ਲੈਂਦੇ ਆ ਗਾ, ਮਤਲਬ ਕਿ ਦਵਾਈਆਂ ਵਿੱਚ ਇਸਤੇਮਾਲ ਕਰਨ ਵਾਸਤੇ। ਜੀ, ਜੀ। ਹੁਣ ਇਹ ਤਾਂ ਹੈ ਨਹੀਂ ਗਾ ਕਿ ਅਫਗਾਨਿਸਤਾਨ ਜਾਂ ਤਾਲਿਬਾਨ ਵਾਂਗੂ ਤੁਸੀਂ ਫੀਮ ਉਗਾਓਗੇ ਤੇ ਫਿਰ ਫੀਮ ਵੇਚ ਲਓਗੇ। ਹੂੰ, ਤਾਂ ਇਹ ਆ ਕਿ ਕੇਂਦਰ ਸਰਕਾਰ ਦੀ ਜਿਹੜੀ ਕਹਿ ਲਓ ਕਿ ਹਾਂ ਬਹੁਤ ਜ਼ਰੂਰੀ ਹੈ ਇਸ ਮਾਮਲੇ 'ਚ। ਹਾਂ ਜੀ। ਕੁਛ ਇਲਾਕਿਆਂ 'ਚ ਖੇਤੀ ਕੀਤੀ ਜਾ ਸਕਦੀ ਹੈ, ਹੁਣ ਸਾਰੇ ਪੰਜਾਬ 'ਚ ਤੇ ਥੋੜੀ ਫੀਮ ਬਹਿ ਜਾਓਗੇ ਬੀਜ ਕੇ, ਹੂੰ, ਕੁਛ ਇਲਾਕਿਆਂ 'ਚ ਹੀ ਕੀਤੀ ਜਾ ਸਕਦੀ ਹੈ। ਤਾਂ ਹੂੰ, ਖੈਰ ਇਹ ਪਹਿਲੀ ਵਾਰੀ ਆ ਜੀ। ਜਦੋਂ ਮੰਤਰੀ ਕਿਸੇ ਨੇ ਔਰ ਖਾਸ ਤੌਰ ਤੇ ਜਿਨ੍ਹਾਂ ਦੇ ਕੋਲ ਖੇਤੀ ਮੰਤਰਾਲਾ ਉਹਨਾਂ ਨੇ ਪੋਜ਼ਿਟਿਵ ਸਾਈਨ ਦਿੱਤਾ ਇਸ ਮਾਮਲੇ 'ਚ। ਤਾਂ ਜੀ। ਕੁਛ ਲੋਕਾਂ ਦੀਆਂ ਬਾਸ਼ਾਂ ਜ਼ਰੂਰ ਖਿੜ ਗਈਆਂ ਹੋਣੀਆਂ ਕਿ ਹੁਣ ਗੱਲ ਬਣ ਹੂੰ, ਜਾਏਗੀ ਕਿਉਂਕਿ ਬਹੁਤ ਸਾਰੇ ਲੋਕ ਡਿਮਾਂਡ ਕਰਦੇ ਆ ਔਰ ਖਾਂਦੇ ਵੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਹੁਤ ਸਾਰੇ ਹੂੰ, ਲੋਕ ਖਾਂਦੇ ਨੇ। ਹੂੰ, ਹੁਣ ਭੁੱਕੀ ਭਾਕੀ ਮਹਿੰਗੀ ਹੋਈ ਪਈ ਆ, ਹਾਂਜੀ। ਭੁੱਕੀ ਕੱਢ ਦਿੰਦੀ ਹੈ ਤੁੱਕੀ ਹੁਣ 4500 5000 6000 7000। ਹੂੰ, ਚਲੋ ਇੰਨੇ ਨਾਲ ਕੋਈ ਖਾਣ ਵਾਲਿਆਂ ਦਾ ਕੁਝ ਪੈਸਾ ਤੇ ਬਚੇਗਾ। ਜਿਵੇਂ ਹੂੰ, ਮੈਂ ਕਿਹਾ ਕਿ ਸਿੰਥੈਟਿਕ ਡਰੱਗ ਦੇ ਮਾਮਲੇ 'ਚ ਵੀ ਕੁਝ ਮੋੜਾ ਪੈ ਸਕਦਾ ਹੈ। ਤੇ ਜੀ। ਇਹਦੇ ਤੋਂ ਭੱਜਣ ਦੀ ਲੋੜ ਨਹੀਂ ਹੈ। ਠੀਕ ਹੈ, ਤੁਹਾਡਾ ਵਿਚਾਰ ਹੋ ਸਕਦਾ ਕਿਸੇ ਨੇ ਨਹੀਂ ਖਾਣੀ ਤੇ ਉਹਨੂੰ ਕੋਈ ਧੱਕੇ ਨਾਲ ਥੋੜੀ ਖਵਾਏਗਾ। ਹੂੰ, 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 ਠੀਕ ਹੈ, ਨਹੀਂ ਖਾਣੀ ਤੇ ਨਾ ਖਾਓ। ਫੀਮ ਵੀ ਤਾਂ ਸੌਰੀ ਸ਼ਰਾਬ ਵੀ ਤਾਂ ਹੁਣ ਲੀਗਲਾਈਜ਼ ਹੈ। ਜੇ ਲੀਗਲਾਈਜ਼ ਕੋਈ ਪੀਣੀ ਚਾਹੁੰਦਾ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਜੀ। ਧੱਕੇ ਨਾਲ ਕੋਈ ਕਿਸੇ ਨੂੰ ਪਿਆ ਨਹੀਂ ਸਕਦਾ। ਇਸ ਹੂੰ, ਕਰਕੇ ਗੱਲ ਇਹ ਹੈ ਕਿ ਇਹਦੇ ਤੇ ਹੋਰ ਚਰਚਾ ਹੋ ਜਾਵੇ, ਅਧਿਐਨ ਹੋਰ ਹੋ ਜਾਣ, ਵਧੀਆ ਹੈ। ਉਸ ਤੋਂ ਬਾਅਦ ਜੇ ਕੋਈ ਫੈਸਲਾ ਹੁੰਦਾ ਤਾਂ ਕੋਈ ਗੱਲ ਨਹੀਂ ਹੈ, ਮਾੜਾ ਨਹੀਂ, ਇਹਦੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਕੁਝ ਲੋਕ ਟੈਬੂ ਬਣਾ ਲੈਂਦੇ ਨੇ ਕਿ ਪਤਾ ਨਹੀਂ ਕੀ ਗੱਲ ਆ, ਜੀ। ਕਿਉਂ ਨਹੀਂ ਚਰਚਾ ਹੋ ਸਕਦੀ? ਨੈਚੁਰਲੀ ਚੀਜ਼ ਆ, ਹੂੰ, ਇਹ ਸਿੰਥੈਟਿਕ ਨਹੀਂ ਹੈ। ਜੀ। ਨੈਚੁਰਲੀ ਚੀਜ਼ ਸਿੰਥੈਟਿਕ ਦੇ ਨਾਲੋਂ ਘੱਟ ਹੀ ਨੁਕਸਾਨਦਾਇਕ ਹੁੰਦੀ ਹੈ, ਜੇ ਹੁੰਦੀ ਤਾਂ ਹੈ। ਹੂੰ, ਹੂੰ, ਮੈਂ ਖੁਦ ਮੰਨ ਰਿਹਾ ਤੁਹਾਡੇ ਸਾਹਮਣੇ ਕਿ ਚਾਹ ਵੀ ਜ਼ਿਆਦਾ ਪੀਓਗੇ ਤਾਂ ਨੁਕਸਾਨਦੇਹ ਹੈ। ਹੂੰ, ਵੈਸੇ ਤਾਂ ਚਾਹ ਹੈ ਹੀ ਨੁਕਸਾਨਦੇਹ ਆ। ਜੀ। ਔਰ ਕਦੇ ਵੀ ਦੁਪਹਿਰੇ 12 ਵਜੇ ਤੋਂ ਬਾਅਦ 1 ਵਜੇ ਤੋਂ ਬਾਅਦ ਜੋ ਵੀ ਤੁਸੀਂ ਕੈਫੀਨ ਮਾਤਰਾ ਲੈਂਦੇ ਹੋ ਉਹ ਨਸ਼ੇ ਤੋਂ ਵੀ ਖਤਰਨਾਕ ਹੋ ਜਾਂਦਾ। ਤੁਹਾਡੀ ਨੀਂਦ ਤੇ ਹੂੰ, ਇੰਪੈਕਟ ਕਰਦੀ ਹੈ ਔਰ ਨੀਂਦ ਤੁਹਾਡੀਆਂ ਬਿਮਾਰੀਆਂ ਦੀ ਜੜ ਬਣਦੀ ਹੈ। ਜੀ, ਸੋ ਇਸ ਬਿਲਕੁਲ। ਕਰਕੇ ਗੱਲ ਇਹ ਹੈ ਕਿ ਇਹ ਬਹੁਤ ਲਾਰਜ ਡਿਬੇਟ ਕਰਨ ਦੀ ਜ਼ਰੂਰਤ ਹੈ, ਕਰ ਲੈਣੀ ਚਾਹੀਦੀ ਹੈ, ਡਰਨ ਦੀ ਜ਼ਰੂਰਤ ਨਹੀਂ ਹੈ। ਚਾਹੇ ਤੁਸੀਂ ਫੀਮ ਦੇ ਹੱਕ ਚੋਂ ਚਾਹੇ ਵਿਰੋਧ ਦੇ ਵਿੱਚੋਂ, ਮੈਂ ਤਾਂ ਇਹ ਮੰਨਦਾ ਕਿਉਂਕਿ ਵਿਚਾਲੜਾ ਵੀ ਤਾਂ ਤੁਸੀਂ ਦੇਖੋ ਨਾ ਕਿ ਜਿਹੜਾ ਕੋਈ ਸਿੰਥੈਟਿਕ ਡਰੱਗ ਨਾਲ ਮਰ ਰਿਹਾ। ਮੈਂ ਅੱਜ ਨਿਰੰਜਨ ਸਿੰਘ ਹੋਰਾਂ ਤੋਂ ਸੁਣ ਰਿਹਾ ਸਾਂ, ਉਹ ਕਹਿੰਦੇ ਕਿ ਜਿੰਨਾ ਕੁ ਮੈਂ ਇੱਥੇ ਕੰਮ ਕੀਤਾ ਪੰਜਾਬ 'ਚ ਤਾਂ ਮਤਲਬ ਕਿ 35-40 ਹਜ਼ਾਰ ਨੌਜਵਾਨ ਮਰ ਗਿਆ ਸਿੰਥੈਟਿਕ ਡਰੱਗ ਕਰਕੇ।
ਇਸ ਕਰਕੇ ਸਾਨੂੰ ਇੱਧਰਲੇ ਪਾਸੇ ਸੋਚ ਲੈਣਾ ਚਾਹੀਦਾ, ਵਿਚਾਰ ਲੈਣਾ ਚਾਹੀਦਾ। ਹਾਂ, ਇਹ ਹੈ ਕਿ ਅੱਗੇ ਨਾਲੋਂ ਵੀ ਅਸੀਂ ਜ਼ਿਆਦਾ ਨੁਕਸਾਨ ਨਾ ਖੱਟੀਏ, ਉਹ ਪਹਿਲਾਂ ਹੀ ਮਤਲਬ ਕਿ ਅਧਿਐਨ ਵਗੈਰਾ ਸਾਡੇ ਚੰਗੇ ਹੋਣੇ ਚਾਹੀਦੇ।